ਇੰਕਰੀਜ਼ ਹੋਵੇ ਤੇ ਉਹ ਚਾਈਨਾ ਵਾਲੇ ਅਮਰੀਕਾ ਦੇ ਜਿਹੜੇ ਐਗਰੀਕਲਚਰ ਪ੍ਰੋਡਕਟਸ ਆ, ਜਿਸ ਤਰ੍ਹਾਂ ਕਿ ਬੀਫ ਆ ਜਾਂ ਸੋਇਆਬੀਨਸ ਆ, ਉਸ ਨੂੰ ਖਰੀਦਣ। ਸੋ ਇੱਕ ਇਹ ਵੀ ਆ, ਮੇਨ ਮੁੱਦਾ ਇਹ ਆ ਵੀ ਬਹੁਤ ਸਾਰਾ ਜਿਹੜਾ ਡਿਫੈਂਸ ਦੇ ਵਿੱਚ ਜਿਹੜਾ ਇਕਵਿਪਮੈਂਟ ਆ, ਉਹ ਈਰਾਨ ਦੀ ਜੰਗ ਦੇ ਦੌਰਾਨ ਇਹਨਾਂ ਨੇ ਯੂਜ਼ ਕਰ ਲਿਆ ਤੇ ਉਹਦੇ ਵਿੱਚ ਰੇਅਰ ਅਰਥ ਜਿਹੜੇ ਮਟੀਰੀਅਲ ਆ, ਉਹ ਯੂਜ਼ ਕੀਤੇ ਜਾਂਦੇ ਆ ਤੇ ਚਾਈਨਾ ਦੇ ਕੋਲ ਉਹ ਬਹੁਤ ਜ਼ਿਆਦਾ ਹੈਗੇ ਆ। ਸੋ ਟਰੰਪ ਹੁਣੀ ਜਿਹੜੇ ਆ ਆਪਣੇ ਨਾਲ ਡਿਪਲੋਮੈਟਸ ਘੱਟ ਲੈ ਕੇ ਗਏ ਆ, ਬਿਜ਼ਨਸਮੈਨ ਜਿਹੜੇ ਜ਼ਿਆਦਾ ਲੈ ਕੇ ਗਏ ਹੈਗੇ ਆ। ਪਹਿਲਾਂ ਤਾਂ ਥੋੜਾ ਜਿਹਾ ਇਹ ਹੋ ਗਿਆ ਵੀ ਜੀ ਜਿੰਗਪਿੰਗ ਲੈਣ ਨਹੀਂ ਆਏ ਉਹਨਾਂ ਨੂੰ। ਸੋ ਤੇ ਕਿਉਂਕਿ ਟਰੰਪ ਹੁਣੀ ਵਾਰ-ਵਾਰ ਕਹਿੰਦੇ ਰਹਿੰਦੇ ਆ ਵੀ ਜੀ ਜਿੰਗਪਿੰਗ ਤਾਂ ਮੇਰਾ ਬਹੁਤ ਵੱਡਾ ਫਰੈਂਡ ਹੈਗਾ ਆ। ਤੇ ਆਪਾਂ ਨੂੰ ਪਤਾ ਹੀ ਆ ਵੀ ਟੈਰਿਫ ਵੇਲੇ ਕੀ ਕੁਝ ਬਣਿਆ ਸੀਗਾ। ਤੇ ਪਰ ਚਾਈਨਾ ਦੀ ਜਿਹੜੀ ਹੈਲਪ ਆ ਟਰੰਪ ਹੋਣਾ ਨੂੰ ਚਾਹੀਦੀ ਆ ਈਰਾਨ ਦੀ ਵਾਰ ਨੂੰ ਵੀ ਇੱਕ ਤਰ੍ਹਾਂ ਦੇ ਨਾਲ ਸੋਲਵ ਕਰਨ ਦੇ ਲਈ। ਕਿਉਂ ਚਾਈਨਾ ਨੂੰ ਉਹਨਾਂ ਨੇ ਈਰਾਨ ਤੋਂ ਤੇਲ ਖਰੀਦਣਾ ਹੀ ਖਰੀਦਣਾ, ਕਿਉਂਕਿ ਹੋਰ ਉਹਨਾਂ ਦੇ ਕੋਲ ਕੋਈ ਆਪਸ਼ਨ ਨਹੀਂ ਹੈ। ਵੈਨਜ਼ੂਏਲਾ ਆਲਰੇਡੀ ਬੰਦ ਕਰ ਦਿੱਤਾ ਗਿਆ ਹੈ। ਸੋ ਉਹ ਦੇਖੋ ਵੀ ਹੁਣ ਕਿੱਥੇ ਕੁ ਜਿਹੜੀ ਡੀਲ ਆ ਉਹ ਇਸ ਹਿਸਾਬ ਦੇ ਵਿੱਚ ਬਣਦੀ ਹੈਗੀ ਆ। ਪਰ ਕਹਿੰਦੇ ਵੀ ਈਰਾਨ ਵਾਲਾ ਮੁੱਦਾ ਮੇਨ ਰਹੂਗਾ। ਹਾਲਾਂਕਿ ਟਰੰਪ ਹੋਣੀ ਜਿਹੜੇ ਆ ਇਸ ਹਿਸਾਬ ਨਾਲ ਗਏ ਆ ਵੀ ਈਰਾਨ ਵਾਲੀ ਗੱਲ ਘੱਟ ਹੋਵੇ ਤੇ ਜਿਹੜੀ ਹੋਰ ਬਿਜ਼ਨਸ ਵਾਲੀ ਜਿਹੜੀ ਗੱਲ ਆ ਉਹ ਜ਼ਿਆਦਾ ਹੋਵੇ। ਹਾਂਜੀ ਬਿਲਕੁਲ ਹਰਜੋਤ ਸਿੰਘ ਜੀ, ਸ਼ੀ ਜਿਨਪਿੰਗ ਸ਼ਾਇਦ ਇਹ ਸੋਚ ਰਹੇ ਹੋਣਗੇ ਵੀ ਥੋੜਾ ਜਿਹਾ ਦਿਖਾਉਣੀਆਂ ਵੀ ਪੈਣੀਆਂ ਅੱਖਾਂ ਟਰੰਪ ਹੁਣਾਂ ਨੂੰ ਨਾ ਲੈਣ ਜਾਣ ਦੇ ਲਈ। ਸਵੇਰੇ ਵੀ ਇਹ ਗੱਲ ਖਟਕ ਰਹੀ ਸੀਗੀ ਵੀ ਲੈਣ ਕੌਣ ਆਇਆ, ਇਹ ਦੇਖਿਆ ਜਿਹੜਾ ਉਹ ਜਾਵੇ, ਤਾਂ ਗੱਲ ਉਹੀ ਜਿਹੜੀ ਨਿਕਲੀ ਵੀ ਉਹਨਾਂ ਦਾ ਪ੍ਰੈਜ਼ੀਡੈਂਟ ਜਿਹੜਾ ਉਹ ਲੈਣ ਨਹੀਂ ਆਇਆ। ਯਾਦ ਹੋਣਾ ਜਦੋਂ ਅਲਾਸਕਾ 'ਚ ਹੁਣੇ ਸਬਮਿਟ ਹੋਈ ਸੀਗੀ, ਪੁਤਿਨ ਨੂੰ ਸੱਦਿਆ ਸੀਗਾ, ਟਰੰਪ ਹੁਣੀ ਆਪ ਲੈਣ ਗਏ ਸੀਗੇ ਉਹਨੂੰ। ਰੈੱਡ ਕਾਰਪੈਟ ਜਿਹੜਾ ਉਹ ਵਿਛਾਇਆ ਸੀਗਾ ਜਹਾਜ਼ਾਂ ਦੇ ਵਿੱਚੋਂ ਦੀ, ਜਿਹੜਾ ਉਸਨੂੰ ਤੋਰ ਕੇ ਜਿਹੜਾ ਉਹ ਲਿਆਂਦਾ ਸੀਗਾ। ਉਹ ਸਾਰੀਆਂ ਚੀਜ਼ਾਂ ਜਿਹੜੀਆਂ ਹੋਈਆਂ ਸੀਗੀਆਂ, ਪਰ ਅਮਰੀਕਾ ਦੇ ਰਾਸ਼ਟਰਪਤੀ ਦੇ ਲਈ ਲੈਣ ਦੇ ਲਈ ਉਸ ਮੁਲਕ ਦਾ ਹੈੱਡ ਨਾ ਆਵੇ, ਗੱਲਾਂ ਤਾਂ ਫਿਰ ਜਿਹੜੀਆਂ ਹਰਜੋਤ ਸਿੰਘ ਜੀ ਇਸ ਦੇ ਵਿੱਚ ਹੋਣੀਆਂ ਹੀ ਜਿਹੜੀਆਂ ਉਹ ਹੈਗੀਆਂ। ਸੋ ਕੱਲ੍ਹ ਵੀ ਆਪਾਂ ਜ਼ਿਕਰ ਕਰ ਰਹੇ ਸੀਗੇ ਵੀ ਜਿਹੜਾ ਸ਼ੀ ਜਿਨਪਿੰਗ ਆ ਉਹ ਵੀ ਦੇਖ ਰਿਹਾ ਹੋਊਗਾ ਵੀ ਗੱਲਾਂ ਤੇ ਕਿੰਨਾ ਕੁ ਭਰੋਸਾ ਜਿਹੜਾ ਉਹ ਕੀਤਾ ਜਾ ਸਕਦਾ ਆ। ਸੋ ਘਰੇ ਬੁਲਾ ਕੇ ਨਾ ਜਿਹੜਾ ਉਹ ਮਹਿਮਾਨ ਨਵਾਜ਼ੀ ਕਰਨੀ, ਇੱਕ ਹਿਸਾਬ ਦੇ ਨਾਲ ਵੀ ਨਾ ਲੈਣ ਆਉਣਾ, ਇਹ ਕੁਛ ਜਿਹੜਾ ਉਹ ਦਰਸਾ ਰਿਹਾ ਆ। ਸੋ ਅਸਲ ਦੇ ਵਿੱਚ ਕੀ ਹੋਊਗਾ ਇਹ ਦੇਖਣ ਵਾਲੀ ਗੱਲ ਆ। ਅੱਛਾ ਹਰਜੋਤ ਸਿੰਘ ਜੀ, ਇਹਦੇ ਵਿੱਚ ਸਭ ਤੋਂ ਅਚੰਭੇ ਵਾਲੀ ਗੱਲ ਆ, ਜਿਹੜਾ ਮਾਰਕੋ ਰੂਬੀਓ ਸੈਂਕਸ਼ਨਡ ਆ ਚਾਈਨਾ ਦੇ ਵਿੱਚ। ਸੋ ਹਾਂਜੀ, ਉਹਦੇ ਨਾਂ ਨੂੰ ਬਦਲ ਕੇ ਜਿਹੜਾ ਹੈ ਨਾ ਕੁਛ ਜਿਹੜਾ ਉਹ ਕੀਤਾ ਗਿਆ ਹੈਗਾ ਵੀ ਤਾਂ ਜੋ ਚਾਈਨਾ ਦਾ ਆਪਣਾ ਇੰਟਰਨਲ ਜਿਹੜਾ ਸੈਂਕਸ਼ਨਸ ਵਾਲਾ ਆ ਉਹ ਰੌਲਾ ਰੱਪਾ ਨਾ ਜਿਹੜਾ ਉਹ ਲੱਗੇ। ਕਿਉਂਕਿ ਚਾਈਨੀਜ਼ ਕਮਿਊਨਿਟੀ ਪਾਰਟੀ ਦੇ ਉਲਟ ਮਾਰਕੋ ਰੂਬੀਓ ਹੁਣੀ ਕਾਫੀ ਜ਼ਿਆਦਾ ਸਖਤ ਸਟੈਂਡ ਉਹਨਾਂ ਦਾ ਰਿਹਾ ਆ, ਕਾਫੀ ਜ਼ਿਆਦਾ ਬੋਲਦੇ ਰਹੇ ਆ ਤੇ ਚਾਈਨਾ ਵਾਲਿਆਂ ਨੇ ਰੋਕ ਲਾਈ ਹੋਈ ਸੀਗੀ ਮਾਰਕੋ ਰੂਬੀਓ ਦੇ ਉੱਤੇ। ਮਾਰਕੋ ਰੂਬੀਓ ਹੁਣਾਂ ਨੇ ਵੈਨੀਜ਼ੁਏਲਾ ਵਾਲੇ ਜਿਹੜੇ ਮਡੂਰੋ ਵਾਲਾ ਟਰੈਕ ਸੂਟ ਦੇ ਵਿੱਚ ਜਿਹ ਫੜਿਆ ਸੀ, ਉਹ ਟਰੈਕ ਸੂਟ ਪਾ ਕੇ ਫੋਟੋ ਵੀ ਜਿਹੜੀ ਆ ਉਹ ਰੀਸੈਂਟਲੀ ਉਹਨਾਂ ਦੀ ਜਿਹੜੀ ਉਹ ਚੱਲ ਰਹੀ ਸੀਗੀ। ਸੋ ਹੁਣ ਲੈਟਸ ਸੀ ਕੀ ਹੁੰਦਾ ਆ, ਸੀਈਓਜ਼ ਦੇ ਨਾਲ ਕਿੰਨੀ ਕੁ ਡੀਲਾਂ ਜਿਹੜੀਆਂ ਹੋਣਗੀਆਂ। ਇਵੈਂਚੁਅਲੀ ਐਨਵੀਡੀਆ ਦੇ ਜਿਹੜਾ ਸੀਈਓ ਆ ਹੈਂਗਸੈਂਗ ਜਿਹੜਾ ਆ ਉਸ ਨੂੰ ਵੀ ਏਅਰ ਫੋਰਸ ਦੇ ਵਿੱਚ ਕਹਿੰਦੇ ਅਖੀਰਲੀ ਸੀਟ ਮਿਲ ਗਈ ਤੇ ਉਸ ਨੂੰ ਜਿਹੜਾ ਉਹ ਨਾਲ ਲੈ ਕੇ ਜਿਹੜਾ ਉਹ ਗਏ ਹੈਗੇ ਆ। ਸੋ ਕੀ ਬਣਦਾ ਆ ਉੱਥੇ ਆਉਣ ਵਾਲੇ ਸਮੇਂ 'ਚ, ਇਹ ਦੇਖਣ ਵਾਲੀ ਜਿਹੜੀ ਉਹ ਗੱਲ ਰਹੇਗੀ ਤੇ ਹਰ ਇੱਕ ਦੀਆਂ ਨਜ਼ਰਾਂ ਇਸ ਦੇ ਵਿੱਚ ਬਣੀਆਂ ਪਈਆਂ ਆ। ਚਾਈਨਾ ਨੇ ਨੋ ਡਾਊਟ ਈਰਾਨ ਦੀ ਬੜੀ ਮਦਦ ਕੀਤੀ ਆ ਅਮਰੀਕਾ ਦੇ ਜਿਹੜੇ ਸਟ੍ਰੈਟੇਜਿਕ ਲੋਕੇਸ਼ਨਸ ਦੇ ਉੱਤੇ ਹਮਲਾ ਕਰਾਉਣ ਦੇ ਲਈ। ਉਹਨਾਂ ਦਾ ਜਿਹੜਾ GPS ਸਿਸਟਮਸ ਆ ਚਾਈਨਾ ਵਾਲਾ, ਉਹ ਈਰਾਨ ਵਾਲੇ ਵਰਤਦੇ ਜਿਹੜੇ ਰਹੇ ਆ। ਉਹਨਾਂ ਨੂੰ ਅਮਰੀਕਨ ਮਿਲਟਰੀ ਦੀਆਂ ਮੂਵਮੈਂਟਸ ਆ ਉਹਦੇ ਬਾਰੇ ਦੱਸਿਆ ਗਿਆ ਹੈਗਾ ਆ। ਸੋ ਇਹ ਗੱਲਾਂ ਕਿਵੇਂ ਜਿਹੜੀਆਂ ਅੱਗੇ ਚੱਲਣਗੀਆਂ ਉਹ ਦੇਖਣੀ ਗੱਲ ਆ। ਫਾਰਮਰਸ ਖਾਸੇ ਜਿਹੜੇ ਨਿਰਾਸ਼ ਚੱਲ ਰਹੇ ਆ, ਕਿਉਂਕਿ ਪਿਛਲੇ ਸਾਲ ਦੀ ਜਿਹੜੀ ਟ੍ਰੇਡ ਵਾਰ, ਟੈਰਿਫ ਵਾਰ ਦੇ ਚੱਲਦੇ ਉਹਨਾਂ ਦਾ ਸੋਇਆਬੀਨ ਤੇ ਕਾਰਨ ਚਾਈਨਾ ਨੇ ਬਹੁਤ ਘੱਟ ਮਾਤਰਾ ਦੇ ਵਿੱਚ ਖਰੀਦਿਆ ਆ ਤੇ ਇਵੈਂਚੁਅਲੀ ਬਿਲੀਅਨਸ ਆਫ ਡਾਲਰ ਦਾ ਨੁਕਸਾਨ ਫਾਰਮਰਸ ਨੂੰ ਹੋਇਆ। ਬਾਅਦ ਚ ਬਿਲੀਅਨਸ ਆਫ ਡਾਲਰ ਦੀ ਜਿਹੜੀ ਸਬਸਿਡੀ ਆ, ਰਾਹਤ ਪੈਕੇਜ ਆ, ਉਹ ਸਰਕਾਰ ਨੂੰ ਫਾਰਮਰਸ ਨੂੰ ਵੀ ਜਿਹੜਾ ਉਹ ਦੇਣਾ ਪਿਆ ਆ। ਕੀ ਉਹ ਇਸ ਸਾਲ ਉਹ ਚੀਜ਼ ਕਰ ਸਕਣਗੇ? ਇਹ ਵੀ ਇੱਕ ਵੱਡੀ ਜਿਹੜੀ ਚੁਣੌਤੀ ਆ ਟਰੰਪ ਦੇ ਲਈ ਅੱਗੇ ਖੜੀ ਆ। ਟਰੰਪ ਨੇ ਆਪਣਾ ਬੁੱਤ ਰੀਸੈਂਟਲੀ ਆਪਣੇ ਉੱਥੇ ਗੋਲਫ ਕੋਰਸ ਵਾਲੇ ਜਿਹੜੇ ਥਾਂ ਆ ਮਾਰ-ਆ-ਲਾਗੋ ਦੇ ਵਿੱਚ ਫਲੋਰੀਡਾ 'ਚ ਉਹ ਕੀਤਾ। ਸੋ ਹੁਣ ਪਤਾ ਨਹੀਂ ਹੁਣ ਆਪਣੀ ਬੁੱਤ ਪੂਜਾ ਕਰਵਾਉਣੀ ਆ ਜਾਂ ਕੀ ਆ। ਤੇ ਸਭ ਤੋਂ ਵੱਡੀ ਚਰਚਾ ਉਸ ਦੇ ਵਿੱਚ ਹਰਜੋਤ ਸਿੰਘ ਜੀ ਇਹ ਬਣੀ ਰਹੀ ਵੀ ਬਹੁਤ ਸਾਰੇ ਜਿਹੜੇ ਕਨਵਿਕਟਡ ਜਾਂ ਜਿਨ੍ਹਾਂ ਉੱਤੇ ਚਾਰਜਿਸ ਲੱਗੇ ਆ, ਉਹ ਰੀਬਨ ਕਟਿੰਗ ਦੇ ਵਿੱਚ ਜਿਹੜੇ ਉਹ
ਉੱਥੇ ਪਹੁੰਚੇ ਹੋਏ ਸੀਗੇ। ਸੋ ਕਾਫੀ ਮਾਮਲਾ ਜਿਹੜਾ ਹੈ ਗੁੰਝਲਦਾਰ ਜਿਹੜੇ ਉਹ ਲਗਾਤਾਰ ਬਣਦੇ ਜਾ ਰਹੇ ਹੈਗੇ ਆ। ਜੀ।